सत्कारयोग साध संगत जी निमरता सहित आपनों फतेह अर्ज करदा है। वाहिगुरू जी का खालसा वाहिगुरू जी की फतेह। आप जी की बहुत किरपा है जिहड़ी तुसीं अज घल्लूघारा दिवस के उत्ते इत्थे पधारे हो ते दर्शन दिते है। जिहड़े भी साडे महान शहीद संत जरनैल सिंह भिंडरांवाले होए है, अज उन्हां दे नाल अनेकां सिखां ने अपनियां कुर्बानियां दित्तियां। फौज दे विच कहा जाता है कि जिहड़ा सारा गढ़ी दा जंग सी, सिख पलटन सी, अंग्रेज़ां दे थल्ले सी, उसने अफगानियां दे नाल अंत तक लड़ाई की। जदों अखीरला सिंह शहीद हो गया तो मोर्चा उत्थों दा टुट गया। इस तरह 1984 दे विच संत जरनैल सिंह भिंडरांवाले ने बरतानिया की फौज, सोवियत रूस की फौज ते इंडिया की फौज का मुकाबला किया। उहदे विच बहुत वड्डियां शख्सियतां सी जिन्हां ने मोर्चे तैयार किए। इत्थे टैंक भी लेके आए, तोपां भी आईयां, स्पेशल फोर्सेस भी आईयां, पर 72 घंटे संतां ने मोर्चा नहीं टुटन दिता। ये कोई छोटी जी गल नहीं है, क्यों करके 3 परमाणु हथियारां दे नाल लांस बरतानिया की फौज, रूस की फौज ते इंडिया की फौज, तिन्हां ने जिहड़े सिखां दे कोले अपना मुल्क है नहीं सी, अपनी फौज है नहीं सी, और पहले जंग दे दुर्देव जंग वर्ल्ड वॉर 2 दे हथियारां दे नाल नवीं सदी दे हथियारां दे नाल मुकाबला किया। संत जरनैल सिंह भिंडरांवाले अंदर वड़ के शहीद नहीं होए। जिहड़े 2 इत्थे निशान साहब हैं, उत्थे जाके उन्होंने शहादत दी। उन्हों की छाती के उत्ते 74 गोलियां सी। 74 ये छोटी गल नहीं है। तुहाडे सामने दुनिया के सामने संत जरनैल सिंह भिंडरांवाले ने शहादत दी है। मैं जदों SSP फरीदकोट सी, उस वेले निरंकारी कांड होया सी। संतां ने वो कांड रोकण की पूरी कोशिश की, पर बादल सरकार ते सेंटर सरकार ने निरंकारियों नूं बाहर कढ़ता। संतां दा मन बहुत खराब होया। फरीदकोट के जिला SSP होने के नाते उन्हां दा पिंड रोडे भी मेरे हलके च आउंदा सी। मेरे कोले सुनेहा आया कि संत जरनैल सिंह तुहानूं मिलण आउणगे। मैं क्या जरूर आओ। हुण मैनूं मर्यादा का तो पता नहीं सी
ਪਰ ਜਿੰਨੇ ਵੀ ਗਲਾਸ ਸੀਗੇ, ਭਾਂਡੇ ਸੀਗੇ, ਉਹਨਾਂ ਨੂੰ ਮੈਂ ਮੰਜਾਤਾ ਰੇਤੇ ਦੇ ਨਾਲ। ਪਰ ਸੰਤ ਸ਼ੀਸ਼ੇ ਦੇ ਗਲਾਸ ਦੇ ਵਿੱਚ ਤਾਂ ਪੀਂਦੇ ਹੀ ਨਹੀਂ ਸੀ। ਸੋ ਜੋ ਕੁਝ ਹੋ ਸਕਿਆ ਅਸੀਂ ਕੀਤਾ। ਸੰਤ ਮੈਨੂੰ ਕਹਿੰਦੇ ਕਿ ਅੱਜ ਖਾਲਸੇ ਤੇ ਵਿਪਤਾ ਹੈਗੀ ਹੈ। ਮੈਂ ਕਿਹਾ ਬਾਬਾ ਜੀ ਮੈਂ ਮੰਨਦਾ, ਜਿਹੜੀ ਸੇਵਾ ਲੈਣੀ ਹੈ ਮੈਂ ਦੇਣ ਨੂੰ ਤਿਆਰ ਹਾਂ। ਸੰਤ ਕਹਿੰਦੇ ਮੈਨੂੰ ਲਾਇਸੈਂਸ ਚਾਹੀਦੇ ਆ। ਮੈਂ ਕਿਹਾ ਜਿੰਨੇ ਲਾਇਸੈਂਸ ਤੁਸੀਂ ਲੈਣੇ ਆ ਲੈ ਲਓ। ਬਹੁਤ ਲਾਇਸੈਂਸ ਦਿੱਤੇ। ਜਿੰਨਾ ਵੀ ਉਹਨਾਂ ਦਾ ਜਥਾ ਸੀ ਸਾਰਿਆਂ ਦੇ ਕੋਲੇ ਰਾਈਫਲਾਂ ਆ ਗਈਆਂ, ਲਾਇਸੈਂਸ ਆ ਗਏ। ਫਿਰ ਸੰਤ ਮੈਨੂੰ ਦੂਜੀ ਵਾਰੀ ਮਿਲੇ, ਕਹਿੰਦੇ ਸਿਮਰਨਜੀਤ ਸਿੰਘ ਜੀ ਮੇਰੇ ਸਿੰਘਾਂ ਨੂੰ 100 ਪਾਸਪੋਰਟ ਲੈ ਕੇ ਦੇ। ਮੈਂ ਘਬਰਾ ਗਿਆ। ਮੈਂ ਕਿਹਾ ਬਾਬਾ ਜੀ ਜੇ ਤੁਸੀਂ ਚਲੇ ਗਏ ਤੇ ਸਾਡਾ ਕੀ ਹੋਊਗਾ ਫਿਰ ਇੱਥੇ? ਹੱਸ ਪਏ, ਕਹਿੰਦੇ ਤੁਹਾਨੂੰ ਪਤਾ ਨਹੀਂ ਇਹਨਾਂ ਨੂੰ ਮੈਂ ਪੱਜ ਲਾ ਰਿਹਾ, ਨਹੀਂ ਤਾਂ ਇਹ ਭੱਜ ਜਾਣਗੇ। ਫਿਰ ਐਵੇਂ ਉਹ ਸਧਾਰਨ ਨਹੀਂ ਸੀਗੇ, ਪੂਰੀ ਸਿਆਸਤ ਆਉਂਦੀ ਸੀ। ਫਿਰ ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਕਿਹਾ ਕਿ ਰਾਜੀਵ ਗਾਂਧੀ ਸੰਤਾਂ ਦੇ ਦਰਸ਼ਨ ਕਰਨ ਆਉਂਦਾ। ਮੈਂ ਸੰਤਾਂ ਨੂੰ ਪੁੱਛਿਆ, ਉਹ ਕਹਿੰਦੇ ਇਹ ਕੀ ਕਰਨਾ ਹੋਊਗਾ? ਮੈਂ ਕਿਹਾ ਬਾਬਾ ਜੀ ਜਿਹੜੀ ਗੱਲ ਕਰੂਗਾ ਉਹ ਤੁਹਾਡੇ ਨਾਲ ਕਰੂਗਾ ਤੇ ਤੁਸੀਂ ਉਹਦਾ ਜਵਾਬ ਦੇ ਦਿਓ। ਜੇ ਹਿੰਦੁਸਤਾਨ ਦਾ ਹੁਕਮਰਾਨ ਤੁਹਾਨੂੰ ਮਿਲਣ ਆ ਰਿਹਾ ਹੈ ਤੇ ਉਹ ਆ ਜੇ। ਜਗਰਾਉਂ ਦੇ ਕੋਲੇ ਪਿੰਡ ਹੈਗਾ ਖਾੜਾ, ਮੇਰਾ ਖਿਆਲ ਉੱਥੇ ਸੰਤ ਪ੍ਰਚਾਰ ਕਰ ਰਹੇ ਸੀਗੇ। ਪਰ ਰਾਜੀਵ ਗਾਂਧੀ ਨੇ ਆਖਰੀ ਮੌਕੇ ਦੇ ਉੱਤੇ ਉੱਥੇ ਆਉਣ ਤੋਂ ਮੁੱਕਰ ਗਿਆ। ਫਿਰ ਜਿਹੜੇ ਵਿਚੋਲੇ ਸੀਗੇ ਕੈਪਟਨ ਅਮਰਿੰਦਰ ਸਿੰਘ, ਉਹ ਕਹਿੰਦੇ ਕੀ ਕਰੀਏ ਹੁਣ? ਮੈਂ ਕਿਹਾ ਹੁਣ ਕੀ ਕਰਨਾ ਹੈ? ਤੁਹਾਡੇ ਕਰਕੇ ਮੈਂ ਮੀਟਿੰਗ ਕਰਾਈ ਸੀ ਪਰ ਰਾਜੀਵ ਗਾਂਧੀ ਨਹੀਂ ਆਇਆ। ਫਿਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਹੁਣ ਆਇਆ, ਮੈਂ ਸੰਤਾਂ ਨੂੰ ਕਿੰਨਾ ਪੈਸਾ ਭੇਟ ਕਰਾਂ, ਕਿੰਨੇ ਲੱਖ ਦੇਵਾਂ? ਮੈਂ ਕਿਹਾ ਸੰਤ ਨਹੀਂ ਪੈਸਾ ਲੈਂਦੇ ਹੈਗੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਫਿਰ ਕੀ ਭੇਟ ਕਰਾਂ? ਕਿਹਾ ਜਿਹੜਾ ਤੁਹਾਡੇ ਅਸਲੇ ਖਾਨੇ 'ਚ ਸਭ ਤੋਂ ਵੱਡੀ ਚੰਗੀ ਬੰਦੂਕ ਹੈ ਉਹ ਦਿਓ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਸਵੀਡਨ ਦੀ ਬਣੀ ਹੋਈ ਇੱਕ ਬਹੁਤ ਵੱਡੀ ਰਾਈਫਲ ਦਿੱਤੀ, ਸਨਾਈਪਰ ਰਾਈਫਲ, ਸਨਾਈਪਰ ਜਿਹੜੀ 300 ਗਜ ਤੋਂ ਨਿਸ਼ਾਨਾ ਲੈ ਕੇ ਕਿਸੇ ਵੀ ਚੁਣਦੇ ਹੋਏ ਬੰਦੇ ਨੂੰ, ਲੀਡਰ ਨੂੰ ਮਾਰ ਸਕਦੀ ਹੈ। ਉਹ ਭੇਟ ਕੀਤੀ ਤੇ ਸੰਤ ਬੜੇ ਖੁਸ਼ ਹੋਏ ਔਰ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਮੈਂ ਅਖੀਰ ਤੱਕ ਤੁਹਾਡੀ ਸੇਵਾ ਕਰੂੰਗਾ। ਬਾਅਦ ਦੇ ਵਿੱਚ ਲੋਕਾਂ ਦੇ ਮਨ ਬਦਲ ਗਏ, ਸੰਤਾਂ ਨੂੰ ਛੱਡ ਕੇ, ਉਹਨਾਂ ਦੇ ਪਰਿਵਾਰ ਨੂੰ ਛੱਡ ਕੇ
ਅੱਜ ਅਕਾਲ ਤਖਤ ਆਪਾਂ ਕਹਿੰਦੇ ਆ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ। ਆਪਾਂ ਸਾਰੇ ਇੱਥੇ ਇਕੱਠੇ ਹੋਏ हैं, ਪਰ ਮਹਿਤੇ ਦੇ ਵਿੱਚ ਬਾਬਾ ਧੁੰਮਾ ਆਪਣੀ ਹੋਵੇਂ ਨੂੰ ਪਾਲਦਾ ਹੋਇਆ ਬਹੁਤ ਵੱਡਾ ਇਕੱਠ ਉੱਥੇ ਕੀਤਾ। ਸੰਤਾਂ ਦਾ ਜੇ ਸ਼ਹੀਦੀ ਦਿਵਸ ਅਕਾਲ ਤਖਤ ਤੇ ਮਨਾਇਆ ਜਾ ਰਿਹਾ ਹੈ ਤੇ ਫਿਰ ਮਹਿਤੇ ਧੁੰਮੇ ਨੇ ਪੋਸਟਰ ਲਾਏ ਹੋਏ ਹੈ, ਆਪਣੀਆਂ ਫੋਟੋਆਂ ਲਾਈਆਂ ਹੋਈਆਂ। ਇਹਨੇ ਡੱਕਾ ਕੰਮ ਨਹੀਂ ਕੀਤਾ ਸੰਤਾਂ ਦੇ ਲਈ, ਬਰਾਬਰ ਦੀਆਂ ਫੋਟੋਆਂ ਲਾਈਆਂ। ਹੁਣ ਅੱਗੇ ਤੋਂ ਸਾਧ ਸੰਗਤ ਜੀ ਇਹ ਨਿਸ਼ਚਾ ਕਰੀਏ ਕਿ ਮਹਿਤੇ ਚੌਕ ਦੇ ਵਿੱਚ ਅਗਲੇ ਦਿਨ ਧੁੰਮਾ ਇਕੱਠ ਕਰ ਸਕਦਾ ਹੈ। ਜਸਬੀਰ ਸਿੰਘ ਰੋਡੇ ਉਹ ਆਪਣੇ ਇਕੱਠ ਫੇਰ ਕਰ ਸਕਦਾ ਹੈ, ਪਰ 6 ਜੂਨ ਨੂੰ ਕੌਮ ਦਾ ਅਕਾਲ ਤਖਤ ਸਾਹਿਬ ਦਾ ਇਕੱਠ ਹੈ। ਇਸ ਦੇ ਵਿੱਚ ਕੋਈ ਬੰਧਨ ਨਹੀਂ ਪਾਉਣਾ ਚਾਹੀਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ 1984 ਤੋਂ ਬਾਅਦ ਸਾਨੂੰ ਕੋਈ ਰਾਹਤ ਨਹੀਂ ਮਿਲੀ, ਸਗੋਂ ਅੰਮ੍ਰਿਤਪਾਲ ਸਿੰਘ ਨੂੰ ਫੜ ਕੇ ਉਹਨਾਂ ਦੇ ਸਾਥੀਆਂ ਨੂੰ ਫੜ ਕੇ ਅਸਾਮ ਲੈ ਗਏ ਹੈ। ਕਿੰਨੀ ਦੂਰ ਬਰਗਾੜੀ ਦਾ ਮਸਲਾ ਅਜੇ ਤੱਕ ਬਾਦਲਾਂ ਨੂੰ ਸਮੇਤ ਸੈਣੀ ਨੂੰ ਫੜਿਆ ਨਹੀਂ। SCPC ਨੇ 328 ਮਹਾਰਾਜ ਦੇ ਸਰੂਪ ਵੇਚਤੇ ਹੈ, ਗੁੰਮ ਕਰਤੇ ਹੈ, ਪਤਾ ਨਹੀਂ ਕੀ ਕੀਤਾ। ਔਰ ਜਿਹੜੀ ਡਿਊਟੀ ਤਰਨਤਾਰਨ ਸਾਹਿਬ ਦੇ ਗੁਰਦੁਆਰੇ ਦੀ ਬਣੀ ਸੀ, ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌ ਨਿਹਾਲ ਸਿੰਘ ਨੇ ਉਹਦੀ ਉਸਾਰੀ ਕੀਤੀ ਸੀ, ਪਰ STPC ਨੇ ਬਾਬਾ ਜਗਤਾਰ ਸਿੰਘ ਨੂੰ ਲਿਖਤੀ ਤੌਰ ਤੇ ਦਸਖਤ ਕਰਕੇ कहता है इस ड्यूटी ਨੂੰ ਢਾ ਦਿਓ। ਕੁਦਰਤੀ ਅਸੀਂ ਉੱਥੇ ਪਹੁੰਚ ਗਏ, ਨੁਕਸਾਨ ਥੋੜਾ ਜਿਹਾ ਹੋਇਆ ਸੀ, ਬੁਲਡੋਜ਼ਰ ਪਹੁੰਚੇ ਹੋਏ ਸੀ, ਪਰ ਅਸੀਂ ਕਿਸੇ ਕਿਸਮ ਤੱਕ ਉਹ ਡਿਊਟੀ ਨੂੰ ਬਚਾਇਆ ਹੋਇਆ ਹੈ। ਹੁਣ ਇਲੈਕਸ਼ਨ ਆ ਰਹੀ ਹੈ 12 ਸਾਲਾਂ ਬਾਅਦ STPC ਦੇ, ਤੁਸੀਂ ਨਿਸ਼ਚੈ ਕਰਕੇ ਸੋਚੋ ਕਿ ਕਿਹੜੀ ਪਾਰਟੀ ਨੇ ਤੁਹਾਡਾ ਸਾਥ ਦਿੱਤਾ ਇਹਨਾਂ 40 ਸਾਲਾਂ ਦੇ ਵਿੱਚ, ਤੇ ਜੇ ਆਪਾਂ ਤਬਦੀਲੀ ਲਿਆਵਾਂਗੇ ਫਿਰ ਸਾਨੂੰ ਸਾਰਾ ਕੁਝ, ਸਾਡੀ ਆਜ਼ਾਦੀ, ਸਾਡੀ ਮੁਖਤਿਆਰੀ, ਸਾਰਾ ਕੁਝ, ਤੇ ਜਿਹੜਾ ਨਾਂ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਵੀ ਮਿਲੂਗਾ, ਖਾਲਿਸਤਾਨ। ਸੋ ਸੰਤਾਂ ਦੀ ਫੋਟੋ ਹਰੇਕ ਦੇ ਕਮਰੇ 'ਚ ਸਜਾਈ ਹੋਣੀ ਚਾਹੀਦੀ ਹੈ। ਇਹੋ ਜਿਹਾ ਯੋਧਾ ਨਾ ਕਦੇ ਹੋਇਆ, ਨਾ ਕਦੇ ਹੋਣਾ ਸਾਡੀ ਉਮਰਾਂ ਦੇ ਵਿੱਚ। ਬਹੁਤ ਯੋਧੇ ਹੋਏ ਹੈ, ਪਰ ਇਹੋ ਜਿਹਾ ਯੋਧਾ ਖਾਲਸਾ ਜੀ ਆਪਾਂ ਨੂੰ ਨਹੀਂ ਮਿਲਣਾ। ਇਹ ਜਦੋਂ ਮਹਾਰਾਜ ਦੀ ਕਿਰਪਾ ਹੋਊਗੀ ਪੈਦਾ ਕਰ ਦੇਣਗੇ, ਪਰ ਸੰਤ ਜਰਨੈਲ ਸਿੰਘ ਹੀ ਹੈ। ਇੱਕ ਮੁਸਲਮਾਨ ਕਵੀ ਨੇ ਗੱਲ ਕੀਤੀ, ਉਹਦਾ ਨਾਂ ਸੀ ਚੀਮਾ। ਉਹ ਕਹਿੰਦਾ 1971 ਦੇ ਵਿੱਚ ਪਾਕਿਸਤਾਨ ਦੀ ਫੌਜ ਤੇ ਇੰਡੀਆ ਦੀ ਫੌਜ ਬੰਗਲਾਦੇਸ਼ ਦੇ ਵਿੱਚ ਲੜ ਕੇ ਜਨਰਲ ਜਗਜੀਤ ਸਿੰਘ ਅਰੋੜੇ ਤੇ ਜਨਰਲ ਸ਼ਬੇਗ ਸਿੰਘ ਨੇ
90,000 ਪਾਕਿਸਤਾਨੀ ਫੌਜ ਨੂੰ ਫੜ ਕੇ ਕੈਂਪਾਂ 'ਚ ਦੇਤਾ ਤੇ ਉਹ ਚੀਮਾ ਜਿਹੜਾ ਪਾਕਿਸਤਾਨ ਦਾ ਕਵੀ ਸੀ ਉਹ ਕੀ ਕਹਿੰਦਾ, ਸਾਡਾ ਜਰਨੈਲ ਨਾਜੀ ਸੀ ਜਿਨੇ 90,000 ਸਾਡੇ ਪਾਕਿਸਤਾਨੀ ਫੌਜ ਹਿੰਦੁਸਤਾਨ ਦੇ ਕਬਜ਼ੇ 'ਚ ਕਰਾਤੀ। ਆ ਫੜ, ਜੇ ਉਹਦੀ ਚੀਚੀ ਦੇ ਉੱਤੇ ਚੀਰ ਲੱਗ ਜਾਂਦਾ, 2 ਤੁਬਕੇ ਡਿੱਗ ਜਾਂਦੇ, ਅਸੀਂ ਸਮਝਣਾ ਸੀ ਕਿ ਸਾਡਾ ਜਰਨੈਲ ਲੜਿਆ ਹਿੰਦੁਸਤਾਨ ਦੀ ਫੌਜ ਦੇ ਖਿਲਾਫ। ਪਰ ਕਹਿੰਦਾ ਜਰਨੈਲਾਂ ਤੋਂ ਜਰਨੈਲ ਉਹ ਜਰਨੈਲ ਹੈ ਜਰਨੈਲ ਸਿੰਘ ਭਿੰਡਰਾਂਵਾਲਾ ਜਿਹਦੀ ਹਿੱਕ ਤੇ 74 ਗੋਲੀਆਂ ਲੱਗੀਆਂ। ਹੁਣ ਆਪਾਂ ਬੰਦੀ ਸਿੰਘ 32 ਸਾਲਾਂ ਤੋਂ ਅੰਦਰ ਕੀਤੇ ਹੋਏ ਹੈ, ਆਪਾਂ ਇਕੱਠੇ ਹੋ ਕੇ ਉਹਨਾਂ ਨੂੰ ਛਡਾਈਏ। SGPC ਦੇ ਇਲੈਕਸ਼ਨ ਆ ਰਹੇ ਹੈ, ਆਪਣੇ ਵੋਟ ਬਣਾਓ, ਪਟਵਾਰੀਆਂ ਕੋਲੇ ਜਾਓ, ਆਪਣੀ ਵੋਟ ਤਿਆਰ ਕਰੋ ਜਿਹਦੇ ਨਾਲ ਆਪਾਂ ਆਪਣੀ ਪਾਰਲੀਮੈਂਟ ਸਿੱਖਾਂ ਦੀ SGPC ਦੇ ਵਿੱਚ ਆਪਾਂ ਨੁਮਾਇੰਦਗੀ ਲੈ ਕੇ ਜਿਹੜਾ ਕੰਮ ਮਾੜੇ ਹੋਏ ਹੈ ਉਹਨਾਂ ਨੂੰ ਸੁਧਾਰ ਦਈਏ ਤੇ ਵਧੀਆ ਕੰਮ ਕਰੀਏ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਜੀ ਆਇਆ। ਜਿਹੜਾ ਇੱਥੇ ਤੁਸੀਂ ਇੰਨੇ ਵੱਡੇ ਸ਼ਹੀਦੀ ਦਿਵਸ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦਿਨ ਤੇ ਆਏ ਹੋ, ਆ ਉਹਨਾਂ ਦਾ ਗੁਰਦੁਆਰਾ ਬਣਿਆ ਹੋਇਆ, ਇੱਥੇ ਮੱਥਾ ਟੇਕ ਕੇ ਜਾਇਓ। ਤੇ ਮੈਂ ਆਸ ਕਰਦਾ ਕਿ ਮਹਾਰਾਜ ਸਾਨੂੰ ਫਤਿਹ ਬਖਸ਼ਣਗੇ, ਕਿਉਂ ਕਰਕੇ ਸਾਡੀ ਪਾਰਟੀ ਨੇ ਪਿੱਛੇ ਨਹੀਂ ਹਟਣਾ। ਅਸੀਂ ਆਜ਼ਾਦੀ ਲੈ ਕੇ ਛੱਡਣੀ ਹੈ, ਸੰਤ ਜਰਨੈਲ ਸਿੰਘ ਦੇ ਨਾਲ ਲੱਗ ਕੇ ਰਹਿਣਾ ਹੈ ਔਰ ਸਿੱਖ ਕੌਮ ਦੀ ਸੇਵਾ ਕਰਦੇ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।